ਸਾਊਦੀ ਅਰੇਬੀਆ ਦੇ ਕੰਨ ਖਿੱਚਣੇ ਜਿਹੜੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਸ਼ੁਰੂ ਕਰ ਦਿੱਤੇ ਆ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਵੱਲੋਂ ਇਹ ਖਬਰ ਆ ਰਹੀ ਆ, ਉਹ ਕੋਸ਼ਿਸ਼ ਕਰ ਰਹੇ ਆ ਜੋ ਅਮਰੀਕਨ ਕੰਪਨੀਜ਼ ਸਾਊਦੀ ਅਰੇਬੀਆ ਦੇ ਨਾਲ ਬਿਜ਼ਨਸ ਕਰਦੀਆਂ ਆ ਉਹਨਾਂ ਨੂੰ ਉਹ ਬਿਜ਼ਨਸ ਨੂੰ ਵਧਾਇਆ ਨਾ ਜਾਵੇ। ਸੋ ਕਹਿੰਦੇ ਪਈ ਇਹੀ ਆਪਸ਼ਨ ਆ, ਕਿਉਂਕਿ ਓਪੇਕ ਨੇ ਜੋ ਆਇਲ ਪ੍ਰੋਡਕਸ਼ਨ ਦੇ ਵਿੱਚ ਕੱਟ ਕੀਤਾ ਹੈ ਉਹਦਾ ਨੈਚੁਰਲੀ ਅਸਰ ਤਾਂ ਪੈਣਾ ਹੀ ਸੀ ਅਮਰੀਕਾ ਦੇ ਵਿੱਚ ਵੀ ਸਾਰੇ ਪਾਸੇ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਨੂੰ ਇਹ ਸੋਚ ਰਿਹਾ ਵੀ ਇਨਡਾਇਰੈਕਟਲੀ ਜੋ ਸਾਊਦੀ ਅਰੇਬੀਆ ਆ ਉਹ ਰਸ਼ੀਆ ਦੀ ਸਪੋਰਟ ਕਰ ਰਿਹਾ ਹੈਗਾ ਆ। ਤੇ ਐਡਮਿਨਿਸਟ੍ਰੇਸ਼ਨ ਕਹਿੰਦੇ ਪਈ ਕੋਈ ਵੀ ਯੂਐਸ ਆਫੀਸ਼ੀਅਲ ਸਾਊਦੀ ਅਰੇਬੀਆ ਨੂੰ ਜੋ ਆਉਣ ਵਾਲੀ ਸਾਲਾਨਾ ਇੱਕ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ ਕਾਨਫਰੰਸ ਹੋਣੀ ਆ ਰਿਆਦ 'ਚ ਅਗਲੇ ਵੀਕ, ਉੱਥੇ ਕੋਈ ਵੀ ਨਹੀਂ ਭੇਜੂਗਾ। ਇਹ ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਇਹ ਦੱਸਿਆ ਹੈਗਾ ਜੀ। 25 ਅਕਤੂਬਰ ਨੂੰ ਰਿਆਦ ਦੇ ਵਿੱਚ ਇਹ ਜਿਹੜੀ ਕਾਨਫਰੰਸ ਹੋਣੀ ਹੈ, ਜਿਸ ਦੇ ਵਿੱਚ ਜਿਹੜੇ ਅਮਰੀਕਨ ਬਿਜ਼ਨਸ ਦੇ ਐਗਜ਼ੈਕਟਿਵਸ ਆ ਉਹ ਯੂਜ਼ਲੀ ਜਿਹੜੀ ਉਹ ਪਹੁੰਚਦੇ ਹੁੰਦੇ ਆ। ਇਸ ਵਾਰ ਥੀਮ ਹੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦੀ ਕਾਨਫਰੰਸ ਦਾ ਨਾਮ ਦੇਖੋ, ਇਨਵੈਸਟਿੰਗ ਇਨ ਹਿਊਮੈਨਿਟੀ ਇਨੇਬਲਿੰਗ ਅ ਨਿਊ ਗਲੋਬਲ ਆਰਡਰ। ਸੋ ਉਸ ਪਾਸੇ ਵੱਲ ਨੂੰ ਸੋ ਚਾਹੁੰਦੇ ਆ ਕਿਤੇ ਨਾ ਕਿਤੇ ਵੀ ਉਹਨਾਂ ਦੀ ਹੀ ਜਿਹੜੀ ਪਕੜ ਆ ਨਵੇਂ ਨਿਊ ਆਰਡਰ ਦੇ ਉੱਤੇ, ਗਲੋਬਲ ਆਰਡਰ ਦੇ ਉੱਤੇ ਜਿਹੜੀ ਉਹ ਰਵੇ। ਸੋ ਬਾਈਡਨ ਪ੍ਰਸ਼ਾਸਨ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਜਦੋਂ 2 ਮਿਲੀਅਨ ਬੈਰਲ ਐਵਰੀ ਡੇ ਤੇਲ ਕੱਢਣਾ ਧਰਤੀ ਹੇਠਲੋਂ ਉਹ ਉਹਨਾਂ ਨੇ ਬੰਦ ਕਰ ਦੇਣਾ ਆ। ਸੋ ਉਹ ਘਟਾ ਦੇਣਾ ਆ। ਸਪਲਾਈ ਡਿਮਾਂਡ ਦੀ ਆਪਣੇ ਆਪ ਜਿਹੜਾ ਫਰਕ ਪੈ ਜਾਣਾ। ਤੇਲ ਆਲਰੇਡੀ ਜਿਹੜਾ ਇੰਨਾ ਮਹਿੰਗਾ ਆ, ਬਾਕੀ ਸੂਬਿਆਂ ਦੇ ਮੁਕਾਬਲੇ ਕੈਲੀਫੋਰਨੀਆ ਵਿੱਚ ਤਾਂ ਹੋਰ ਮਹਿੰਗਾ ਆ, ਆਪਾਂ ਸਾਰੇ ਜਾਣੇ ਜਾਣਦੇ, ਕੱਲ ਵੀ ਖਬਰ ਆਪਾਂ ਦੱਸ ਹੀ ਰਹੇ ਸੀਗੇ। ਤੇ ਇੱਥੇ ਫਿਰ ਹੋਰ ਵੀ ਜ਼ਿਆਦਾ ਫਰਕ ਹੋਊਗਾ। ਇੱਕ ਹਰਜੋਤ ਸਿੰਘ ਜੀ, ਇਸ ਟਾਈਮ ਤੇਲ ਨੂੰ ਲੈ ਕੇ ਜਿਹੜੀ ਉਹ ਦੇਖੀ ਜਾ ਰਹੀ ਆ, ਤੁਸੀਂ ਲੋਕਲ ਵੀ ਗੈਸ ਸਟੇਸ਼ਨਾਂ ਦੇ ਉੱਤੇ ਦੇਖੋ ਤਾਂ ਫਰਕ ਬਹੁਤ ਜ਼ਿਆਦਾ ਦਿਖ ਰਿਹਾ। ਜਿਹੜਾ ਤੁਸੀਂ ਉਸ ਦਿਨ ਮਿਸਟਰੀ ਜਿਹੜਾ ਸਰਚਾਰਜ ਦੀ ਗੱਲ ਕਰ ਰਹੇ ਸੀ, ਇੱਦਾਂ ਲੱਗ ਰਿਹਾ ਵੀ ਕਈ ਥਾਵਾਂ ਦੇ ਉੱਤੇ ਅਜੇ ਵੀ ਗੈਸ ਸਟੇਸ਼ਨਾਂ ਦੇ ਉੱਤੇ ਉਹ ਮਿਸਟਰੀ ਸਰਚਾਰਜ ਆ ਉਹ ਜ਼ਿਆਦਾ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਸ਼ਹਿਰ ਦੇ ਵਿੱਚ ਹੀ ਡਾਲਰ ਤੋਂ ਵੱਧ ਦਾ ਕਈ ਥਾਵਾਂ ਦੇ ਉੱਤੇ ਜਿਹੜਾ ਫਰਕ ਆ ਉਹ ਦੇਖਣ ਨੂੰ ਮਿਲਦਾ ਰਹਿੰਦਾ ਆ। ਸੋ ਤੇਲ ਨੂੰ ਲੈ ਕੇ ਇਹ ਜਿਹੜੀ ਲੜਾਈ ਹੈ ਇਸ ਟਾਈਮ ਤੇਜ਼ ਆ। ਕੂਟਨੀਤਿਕ ਤੌਰ ਦੇ ਉੱਤੇ ਜਿਹੜੀ ਲੜਾਈ ਹੈ ਇਸ ਟਾਈਮ ਚੱਲ ਰਹੀ ਹੈਗੀ ਆ। ਤੇ ਯੂਐਸ ਦੇ ਜਿਹੜੇ ਆਬਜੈਕਟਿਵ ਨੇ ਮਿਡਲ ਈਸਟ ਦੇ ਵਿੱਚ, ਇਸ ਸਾਰੇ ਚੇਂਜ ਹੋਣ ਦੇ ਨਾਲ ਬੜਾ ਕੁਝ ਫਰਕ ਜਿਹੜਾ ਹਰਜੋਤ ਸਿੰਘ ਜੀ ਪੈ ਸਕਦਾ ਆ। ਹੁਣ ਇਹ ਦੇਖਣਾ ਹੋਊਗਾ ਵੀ ਬਾਈਡਨ ਪ੍ਰਸ਼ਾਸਨ ਨੇ ਕਿੰਨੀ ਕੁ ਜਲਦੀ ਉਹਨਾਂ ਨੂੰ ਮਨਾਉਣ 'ਚ ਕਾਮਯਾਬ ਜਿਹੜਾ ਉਹ ਰਹਿੰਦਾ ਆ, ਤੇ ਕੀ ਉਸ ਦੇ ਮੁਕਾਬਲੇ ਅਮਰੀਕਾ ਦੇ ਵਿੱਚ ਖੁਦ ਡਰਿਲਿੰਗ ਉਹ ਸਾਰੀਆਂ ਚੀਜ਼ਾਂ ਆ ਉਸ ਨੂੰ ਹੋਰ ਵਧਾਉਣਗੇ ਕਿ ਨਹੀਂ। ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਕਾਫੀ ਹੱਦ ਤੱਕ ਤੇਲ ਜਿਹੜਾ ਆਲਮੋਸਟ ਸੇਮ ਜਿੱਦਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਗੈਸ ਕੱਢੀ ਜਾਂਦੀ ਸੀਗੀ, ਤੇਲ ਕੱਢਿਆ ਜਾਂਦਾ ਸੀ, ਉਸ ਰਫਤਾਰ ਦੇ ਉੱਤੇ ਉਨੀ ਮਾਤਰਾ ਵਿੱਚ ਤਾਂ ਇੱਥੇ ਵੀ ਪ੍ਰੋਡਕਸ਼ਨ ਜਿਹੜੀ ਉਹ ਕਰ ਰਹੇ ਆ, ਪਰ ਸਟਿਲ ਜਿਹੜੀ ਉਹ ਥੋੜੀ ਜਿਹੜੀ ਉਹ ਪੈਂਦੀ ਜਾ ਰਹੀ ਹੈਗੀ ਜੀ। ਸੋ ਬਿਲਕੁਲ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤ ਪ੍ਰੈਸ਼ਰ ਦੇ ਅੰਡਰ ਆ, ਸਪੈਸ਼ਲੀ ਫਰੋਮ ਕਾਂਗਰਸ, ਕਿਉਂਕਿ ਕਾਂਗਰਸ ਕਹਿ ਰਹੀ ਆ ਵੀ ਤੁਹਾਨੂੰ ਸਖਤ ਕਦਮ ਲੈਣੇ ਚਾਹੀਦੇ ਹੈਗੇ ਆ ਸਾਊਦੀ ਅਰੇਬੀਆ ਦੇ ਅਗੇਂਸਟ, ਕਿਉਂਕਿ ਇਹਨਾਂ ਨੇ ਜੋ ਓਪਿਕ ਦੇ ਵਿੱਚ 2 ਮਿਲੀਅਨ ਬੈਰਲਸ ਪਰ ਡੇ ਕੱਟ ਕਰਨਾ ਹੈਗਾ, ਤੇ ਯੂਐਸ ਲੌਬੀ ਕਰ ਰਿਹਾ ਵੀ ਉਹ ਇਹ ਕੰਮ ਨਾ ਕਰਨ। ਪਰ ਉਹਨਾਂ ਨੇ ਇਹ ਕਿਹਾ, ਪਿੱਛੇ ਇਹ ਵੀ ਰਿਪੋਰਟ ਆ ਗਈ ਸੀ ਵੀ 1 ਮਹੀਨਾ ਡਿਸੀਜਨ ਜਿਹੜਾ ਲੇਟ ਕੀਤਾ ਹੈਗਾ ਆ। ਸੋ ਬਿਜ਼ਨਸਿਸ ਲਈ ਵੀ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡੀ ਪ੍ਰੋਬਲਮ ਆ। ਰਸ਼ੀਆ ਦੇ ਵਿੱਚ ਜਿਹੜੀਆਂ ਅਮਰੀਕਨ ਕੰਪਨੀਆਂ ਸੀਆਂ ਉਹਨਾਂ ਦਾ ਬਿਜ਼ਨਸ ਤਾਂ ਆਲਮੋਸਟ ਡੈਡ ਹੀ ਆ। ਆਪਾਂ ਦੇਖਿਆ ਕਿਸ ਤਰ੍ਹਾਂ ਮੈਕਡੋਨਲਡ ਹੋਰ ਸਾਰਾ ਕੁਝ ਹੀ ਬੰਦ ਹੋ ਗਿਆ। ਸੋ ਹੁਣ ਇੱਧਰ ਵੀ ਜਿਹੜੇ ਬਿਜ਼ਨਸਿਸ ਆ ਸੋ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਾਇਰੈਕਸ਼ਨ ਦਿੱਤੀ ਆ। ਸੋ ਇਹ ਬਿਲਕੁਲ ਜੋ ਵਾਈਟ ਹਾਊਸ ਆ, ਸੋ ਜਾਂ ਤਾਂ ਹੁਣ ਇਹਨਾਂ ਨੂੰ ਸਾਊਥ ਅਮਰੀਕਾ ਵੱਲ ਜਾਣਾ ਚਾਹੀਦਾ, ਇੱਧਰ ਜਿਹੜੇ ਇੰਨਾ ਗੈਸ ਨਿਕਲਦਾ ਮੁਲਕਾਂ 'ਚ, ਤੇ ਜਾਂ ਫਿਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਜਿਹੜੀ ਆ ਜ਼ਿਆਦਾ ਜੱਫੀ ਪਾਣੀ ਚਾਹੀਦੀ ਹੈ। ਵੈਨੇਜ਼ੁਏਲਾ ਦੇ ਉੱਤੇ ਨਜ਼ਰ ਤਾਂ ਹਰਜੋਤ ਸਿੰਘ ਜੀ ਕਿ ਅਮਰੀਕਾ ਦੀ ਬੜੇ ਚਿਰ ਦੀ ਆ, ਪਰ ਉੱਥੇ ਉਹ ਬੰਦਾ ਹੀ ਨਹੀਂ ਆ ਰਿਹਾ ਇਹਨਾਂ ਦੇ ਸੂਤ। ਪ੍ਰੋਬਲਮ ਜਿਹੜੀ ਉਹਨਾਂ ਦੀ ਉਹ ਆ, ਇਹਨਾਂ ਨੇ ਆਪਣੇ ਵੱਲੋਂ ਉਹਨਾਂ ਦਾ ਰਾਸ਼ਟਰਪਤੀ ਵੀ ਘੋਸ਼ਿਤ ਕਰਤਾ ਦੂਜਾ, ਪਰ ਉਹ ਮੰਨਦਾ ਕਿੱਥੇ ਆ। ਸੋ ਉਹਦਾ ਜ਼ੋਰ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ। ਸੋ ਵੈਨੇਜ਼ੁਏਲਾ ਦੇ ਕਰੀਬ ਵੀ ਜਿਹੜੇ ਤੌਰ ਦੇ ਉੱਤੇ ਇਸ ਟਾਈਮ ਰੂਸ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਆ। ਸੋ ਇਹ ਹੁਣ ਦੇਖਣਾ ਪੈਣਾ ਵੀ ਅੱਗੇ ਕੀ ਜਿਹੜਾ ਬਣਦਾ ਆ। ਰਿਆਦ ਨੇ, ਸਾਊਦੀ ਅਰੇਬੀਆ ਨੇ 2024 ਤੋਂ ਇਹ ਐਲਾਨ ਕੀਤਾ ਹੈ ਵੀ ਜਿਹੜੀ ਵੀ ਅੰਤਰਰਾਸ਼ਟਰੀ ਕੰਪਨੀ ਉੱਥੇ ਬਿਜ਼ਨਸ ਕਰਨਾ ਚਾਹੁੰਦੀ ਆ ਉਸ ਨੂੰ ਸਾਊਦੀ ਅਰੇਬੀਆ 'ਚ ਇੱਕ ਓਰੀਜਨਲ ਲੋਕਲ ਦਫ਼ਤਰ ਜਿਹੜਾ ਉਹ ਬਣਾਉਣਾ ਹੀ ਪੈਣਾ ਹੈ। ਓਰੀਜਨਲ ਹੈੱਡਕੁਆਟਰ ਚਾਹੀਦਾ ਹੀ ਚਾਹੀਦਾ ਆ, ਤਾਂ ਹੀ ਜਿਹੜਾ ਉੱਥੇ ਸਾਊਦੀ ਗਵਰਨਮੈਂਟ ਦੇ ਨਾਲ ਉਹ ਬਿਜ਼ਨਸ ਜਿਹੜੇ ਉਹ ਕਰ ਸਕਣਗੇ।
ਜਿਹੜਾ ਕਰਾਊਨ ਹੈ ਜਿਸ ਦੇ ਉੱਤੇ ਖਸ਼ੋਗੀ ਜਰਨਲਿਸਟ ਜਿਹੜਾ ਆ ਉਸ ਦੇ ਕਤਲ ਦੇ ਦੋਸ਼ ਜਿਹੜੇ ਉਹ ਲੱਗਦੇ ਆ, ਉਸੇ ਦਾ ਹੀ ਇਹ ਜਿਹੜਾ ਫੈਸਲਾ ਉਹ ਹੈਗਾ ਆ। ਸਾਊਦੀ ਅਰੇਬੀਆ ਦੇ ਵਿੱਚ ਫੋਰਨ ਇਨਵੈਸਟਮੈਂਟ ਨੇ ਹੀ ਇੱਕ ਵੱਡਾ ਯੋਗਦਾਨ ਪਾਇਆ ਹੈ, ਜੋ ਇਸ ਟਾਈਮ ਆਪਾਂ ਸਾਊਦੀ ਅਰੇਬੀਆ ਨੂੰ ਦੇਖਦੇ ਹਾਂ ਦੁਨੀਆ ਦੇ ਵਿੱਚ, ਉਸ ਦਾ ਨਾਮ ਜਿਹੜਾ ਆ ਉਹ ਪ੍ਰਚਲਿਤ ਹੈਗਾ ਆ। ਸੋ ਹੁਣ ਜਿਹੜਾ ਉਹ ਦੇਖੋ ਕੀ ਹੁੰਦਾ ਆ, ਕਿਉਂਕਿ ਰੀਸੈਂਟਲੀ ਯੂਐਸ ਇੰਟੈਲੀਜੈਂਸ ਨੇ ਵੀ ਇਹ ਪ੍ਰਮਾਣਿਤ ਕਰਤਾ ਸੀਗਾ, ਇਸ ਦੇ ਉੱਤੇ ਮੋਹਰ ਲਾਈ ਸੀਗੀ ਵੀ ਜਿਹੜਾ ਉੱਥੇ ਦਾ ਹੈਗਾ ਆ ਪ੍ਰਿੰਸ MBS ਜਿਸ ਨੂੰ ਆਖਦੇ ਆ, ਉਸੇ ਦੇ ਦੁਆਰਾ ਹੀ ਹਰੀ ਝੰਡੀ ਦਿੱਤੀ ਗਈ ਸੀ ਜਮਾਲ ਖਸ਼ੋਗੀ ਦੇ ਜਿਹੜੇ ਕਤਲ ਆ ਉਸ ਨੂੰ ਲੈ ਕੇ। ਸੋ ਪਰ ਆਪਾਂ ਨੂੰ ਪਤਾ ਵੀ ਸਾਊਦੀ ਅਰੇਬੀਆ ਨੇ ਤੇ ਇਸ ਗੱਲ ਨੂੰ ਜਿਹੜਾ ਉਹ ਨਹੀਂ ਮੰਨਣਾ ਹੈਗਾ। ਸੋ ਕਾਫੀ ਕੂਟਨੀਤਿਕ ਤੌਰ ਦੇ ਉੱਤੇ ਉਥਲ ਪੁਥਲ ਆਪਾਂ ਨੂੰ ਮਿਡਲ ਈਸਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਦੇਖਣ ਵਾਲੀ ਆ। ਇਹ ਸਾਰੇ ਮਾਮਲੇ ਦੇ ਵਿੱਚ 9/11 ਦੇ ਜਿਹੜੇ ਪੀੜਤ ਦੇ ਜਿਹੜੇ ਪਰਿਵਾਰ ਆ ਉਹ ਬੜੇ ਚਿਰ ਤੋਂ ਦੁਹਾਈ ਪਾ ਰਹੇ ਆ ਵੀ ਸਾਊਦੀ ਅਰੇਬੀਆ ਨੂੰ ਇੱਕ ਪਾਰਟੀ ਜਿਹੜਾ ਉਹ ਬਣਾਓ, ਤਾਂ ਜੋ ਜਿਹੜੇ ਉੱਥੇ ਅੱਤਵਾਦੀਆਂ ਨੇ ਹਮਲਾ ਕਰਨ ਦੇ ਲਈ ਸਿਖਲਾਈ ਲਈ ਤੇ ਜਿਹੜੇ ਉੱਥੋਂ ਆਏ ਆ ਤੇ ਇਹਨਾਂ ਨੂੰ ਉਸ ਦਾ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਝੱਲਣਾ ਪਵੇ, ਉਸ ਜੁਰਮ ਦੇ ਲਈ ਕੋਈ ਨਾ ਕੋਈ ਸਜ਼ਾ ਜਿਹੜੀ ਇਹਨਾਂ ਨੂੰ ਹੋਵੇ। ਸੋ ਜੇ ਨਹੀਂ ਮੰਨਦੇ ਤਾਂ ਮੈਨੂੰ ਲੱਗਦਾ ਇੱਧਰੋਂ ਵੀ ਬਾਂਹ ਮਰੋੜਨੀ ਜਿਹੜੀ ਇਹਨਾਂ ਨੂੰ ਚਾਹੀਦੀ ਆ ਜੀ। ਸੋ ਬਿਲਕੁਲ ਅੱਜ ਇੱਕ ਰਾਜਕਰਮਵੀਰ ਸਿੰਘ ਜੀ, ਵਾਸ਼ਿੰਗਟਨ ਪੋਸਟ ਨੇ ਬਹੁਤ ਹੀ ਹੈਰਾਨੀਜਨਕ ਰਿਪੋਰਟ ਪੇਸ਼ ਕੀਤੀ ਆ ਵੀ ਅਮਰੀਕਾ ਦੇ ਰਿਟਾਇਰਡ US ਜਨਰਲ ਐਡਮਾਇਰਲਸ ਜੋ ਹੈਗੇ ਆ, ਉਹਨਾਂ ਨੇ ਸਾਊਦੀ ਕਰਾਊਨ ਪ੍ਰਿੰਸ ਦੇ ਕੋਲ ਬਹੁਤ ਜੌਬਸ ਲਈਆਂ, ਵੱਖ-ਵੱਖ ਜੌਬਸ ਤੇ ਉਹ ਕੰਮ ਕਰ ਰਹੇ ਆ 2015 ਤੋਂ ਲੈ ਕੇ ਹੁਣ ਤੱਕ, ਤੇ ਇਹ ਸਾਰਾ ਕੁਝ ਸੀਕ੍ਰੇਟ ਰੱਖਿਆ ਗਿਆ। ਕਹਿੰਦੇ 500 ਦੇ ਕਰੀਬ ਰਿਟਾਇਰਡ US ਮਿਲਟਰੀ ਪਰਸਨਲਸ, ਜਿਨ੍ਹਾਂ ਦੇ ਵਿੱਚ ਕਈ ਜਨਰਲ ਵੀ ਆ, ਐਡਮਿਰਲਸ ਵੀ ਆ, ਉਹਨਾਂ ਨੇ ਬਹੁਤ ਹੀ ਟੌਪ ਨੌਚ ਜੋ ਜੌਬਸ ਆ ਉਹ ਸਾਊਦੀ ਅਰੇਬੀਆ 'ਚ ਕੀਤੀਆਂ, ਜਿਹੜਾ ਮੁਲਕ ਹਿਊਮਨ ਰਾਈਟਸ ਅਬਿਊਜ਼ਰ ਤੇ ਪੋਲੀਟੀਕਲ ਰਿਪਰੈਸ਼ਨ ਦੇ ਲਈ ਜਾਣਿਆ ਜਾਂਦਾ ਆ। ਸੋ 500 US ਮਿਲਟਰੀ ਪਰਸਨਲ, 15 ਤੇ ਉਹਨਾਂ 'ਚ US ਜਨਰਲ ਤੇ ਐਡਮਿਰਲ ਨੇ। ਉਹ 2016 ਤੋਂ ਕੰਮ ਕਰ ਰਹੇ ਆ ਡਿਫੈਂਸ ਮਿਨਿਸਟਰੀ ਦੇ ਨਾਲ, ਉੱਥੇ ਦੇ ਪੇਡ ਕੰਸਲਟੈਂਟ ਦੇ ਤੌਰ ਦੇ ਉੱਤੇ। ਆਪਾਂ ਇੱਥੇ ਕਹਿੰਦੇ ਆ ਨਾ ਵੀ ਫੋਰਨ ਏਜੰਟ, ਤੇ ਵਾਸ਼ਿੰਗਟਨ ਪੋਸਟ ਨੇ ਗਾਂਹ ਲੰਘ ਕੇ ਇਹਨਾਂ ਨੂੰ ਫੋਰਨ ਸਰਵੈਂਟ ਜਿਹੜਾ ਆ ਉਹ ਕਰਾਰ ਜਿਹੜਾ ਉਹ ਦੇ ਦਿੱਤਾ ਵੀ ਇਹ ਤਾਂ ਹੁਣ ਬਾਹਰਲੇ ਮੁਲਕ ਦੇ ਲਈ ਦੇਖੋ ਇਸ ਤਰੀਕੇ ਦੇ ਨਾਲ ਕਰ ਰਹੇ ਆ। ਇਹਨਾਂ ਦੇ ਵਿੱਚ ਮਰੀਨ ਦੇ ਜਨਰਲ ਜੇਮਸ L. ਜੋਨਸ ਇੱਕ ਟਾਈਮ ਦੇ ਉੱਤੇ ਬਰਾਕ ਓਬਾਮਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਆ। ਇਸੇ ਤਰੀਕੇ ਨਾਲ ਰਿਟਾਇਰਡ ਆਰਮੀ ਜਨਰਲ ਕੈਥ ਅਲੈਗਜ਼ੈਂਡਰ, ਇਹ ਵੀ ਨੈਸ਼ਨਲ ਸਿਕਿਉਰਿਟੀ ਏਜੰਸੀ ਨੂੰ ਲੀਡ ਕਰਦੇ ਰਹੇ ਆ ਓਬਾਮਾ ਦੇ ਕਾਰਜਕਾਲ ਦੌਰਾਨ ਤੇ ਬੁਸ਼ ਉਹਨਾਂ ਦੇ ਕਾਰਜਕਾਲ ਦੇ ਦੌਰਾਨ। ਫੋਇਆ ਤੋਂ ਇਹ ਜਿਹੜੀ ਜਾਣਕਾਰੀ ਆ ਉਹ ਜਿਹੜੀ ਉਹ ਪਤਾ ਲੱਗੀ ਆ। ਸੋ ਕਹਿੰਦੇ ਵੀ ਇਹਨਾਂ ਦੇ ਜਿਸ ਦੌਰਾਨ ਖਸ਼ੋਗੀ ਦਾ ਕਤਲ ਕੀਤਾ ਗਿਆ ਸੀਗਾ, ਉਸ ਦੌਰਾਨ ਜਿਹੜੇ ਕੰਸਲਟੈਂਟਸ ਦੇ ਵਿੱਚੋਂ ਇੱਕ ਰਿਟਾਇਰਡ 4 ਸਟਾਰ 에ਅਰ ਫੋਰਸ ਦੇ ਜਨਰਲ, ਫਾਰਮਰ ਕਮਾਂਡਿੰਗ ਜਨਰਲ US ਟਰੂਪਸ ਤੇ ਜਿਹੜੇ ਅਫਗਾਨਿਸਤਾਨ 'ਚ ਸੀਗੇ, ਉਹ ਉਸ ਟਾਈਮ ਦੇ ਉੱਤੇ ਸਾਊਦੀ ਅਰੇਬੀਆ ਦੇ ਇਸ ਪ੍ਰਿੰਸ ਦੇ ਕੰਸਲਟੈਂਟ ਦੇ ਵਜੋਂ ਜਿਹੜੇ ਉਹ ਕੰਮ ਕਰ ਰਹੇ ਸੀਗੇ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਬਹੁਤ ਪੇਟਰੋਲਿਜ਼ਮ ਰਾਸ਼ਟਰਵਾਦ ਦਾ ਬੜਾ, ਇੱਥੇ ਵੀ ਝੰਡੇ ਨੂੰ ਆਹ ਕਰ ਦੇਣਾ ਅਸੀਂ ਏਦਾਂ ਹੈ ਓਦਾਂ, ਤੇ ਆਹ ਦੇਖ ਲਓ ਕੀ ਜਰਨੈਲਾਂ ਨੇ ਕੀ ਜਿਹੜਾ ਚੰਨ ਜਿਹੜਾ ਉਚਾਰਿਆ ਆ। ਇਵੈਂਚੁਅਲੀ ਚਲੋ ਅਸੀਂ ਮੰਨਦੇ ਹਾਂ ਵੀ ਮਨੀ ਦੇ ਲਈ ਕਰਦਾ ਆ, ਪਰ ਇੱਥੇ ਇਹ ਵੀ ਗੱਲ ਆ ਨਾ ਹਰਜੋਤ ਸਿੰਘ ਜੀ, ਕੈਪੀਟਲਿਸਟ ਮੁਲਕ ਦੇ ਵਿੱਚ ਮਨੀ ਪ੍ਰਧਾਨ ਆ, ਉਹੀ ਪੀਰ ਆ, ਉਸਦੇ ਲਈ ਇਹਨਾਂ ਨੇ ਕਿਤੇ ਵੀ ਕੁਛ ਵੀ ਜਿਹੜਾ ਕਰਨ ਦੇ ਲਈ ਜਿਹੜੇ ਉਹ ਚਲੇ ਜਾਣਾ। ਸੋ ਇਹ ਬੜੀ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ, ਇਹ ਜਿਹੜਾ ਵਾਸ਼ਿੰਗਟਨ ਪੋਸਟ ਨੇ ਜਿਹੜਾ ਨਵਾਂ ਖੁਲਾਸਾ ਜਿਹੜਾ ਕੀਤਾ ਵੀ ਦੇਖੋ 500 US ਦੇ ਜਿਹੜੇ ਮਿਲਟਰੀ ਪਰਸਨਲ ਇਸ ਟਾਈਮ ਕਰਾਊਨ ਪ੍ਰਿੰਸ ਦੇ ਲਈ ਕੰਮ ਜਿਹੜੇ ਉਹ ਕਰ ਰਹੇ ਆ। ਡਿਪਾਰਟਮੈਂਟ ਆਫ ਡਿਫੈਂਸ ਕੀ ਇਸ ਦੇ ਉੱਤੇ ਕਰ ਰਹੀ ਆ, ਕੀ ਅਮਰੀਕਾ ਨੂੰ ਜਿਹੜਾ ਉਹ ਦੇਖ ਰਿਹਾ, ਕੀ ਕੋਈ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਤਾਂ ਨਹੀਂ ਇਹਦੇ ਵਿੱਚ, ਕੋਈ ਹੋਰ ਤਾਂ ਨਹੀਂ ਉਹ ਚੀਜ਼ਾਂ ਹੈਗੀਆਂ, ਇਹ ਦੇਖਣ ਵਾਲੀ ਗੱਲ ਆ। ਤੇ ਵੱਡੇ US ਦੇ ਜਨਰਲ ਤੇ ਐਡਮਿਰਲਸ ਵੀ ਉਹ ਪੇਡ ਕੰਸਲਟੈਂਟ ਦੇ ਵਜੋਂ ਉੱਥੇ ਕੰਮ ਕਰ ਰਹੇ ਨੇ। ਸਾਊਦੀ ਅਰੇਬੀਆ ਨੇ ਕਹਿੰਦੇ ਵੀ ਇੱਕ ਫਾਰਮਰ ਨੇਵੀ ਸੀਲ ਨੂੰ ਹਾਇਰ ਕੀਤਾ ਸਪੈਸ਼ਲ ਆਪਰੇਸ਼ਨ ਐਡਵਾਈਜ਼ਰ, $2,58,000 US ਸੈਲਰੀ ਪਰ ਈਅਰ। UAE ਨੇ ਐਨੂਅਲ ਕੰਪਨਸੇਸ਼ਨ ਪੈਕੇਜ 2 ਲੱਖ ਦੇ ਕਰੀਬ ਹੈਲੀਕਾਪਟਰ ਪਾਇਲਟਸ ਨੂੰ ਤੇ $1,20,000 에ਅਰਕ੍ਰਾਫਟ ਮਕੈਨਿਕਸ ਨੂੰ ਦਿੱਤਾ। ਇੰਡੋਨੇਸ਼ੀਆ ਦੇ ਵਿੱਚ ਗਵਰਨਮੈਂਟ ਓਨਡ ਮਾਈਨਿੰਗ ਫਰਮ ਆ, ਉਹਨਾਂ ਨੇ ਇੱਕ ਰਿਟਾਇਰਡ US ਮਰੀਨ ਮਾਸਟਰ ਸਰਜਨ ਨੂੰ ਐਜ਼ ਏ ਟਰਾਂਸਪੋਰਟੇਸ਼ਨ ਕੰਸਲਟੈਂਟ ਹਾਇਰ ਕੀਤਾ $500 ਪਰ ਡੇ ਦੇ ਹਿਸਾਬ ਦੇ ਨਾਲ। ਸੋ ਇਹ ਵਾਸ਼ਿੰਗਟਨ ਪੋਸਟ ਨੇ ਇੰਨੀ ਲੇਟ ਕਿਉਂ ਰਿਪੋਰਟ ਛਾਪੀ ਆ, ਇਹਦਾ
ਹੁਣ ਪਤਾ ਨਹੀਂ, ਪਰ ਆਪਾਂ ਨੂੰ ਪਤਾ ਹੀ ਆ ਵੀ ਜੋ ਖਸ਼ੋਗੀ ਸੀ ਉਹ ਵਾਸ਼ਿੰਗਟਨ ਪੋਸਟ ਦੇ ਨਾਲ ਹੀ ਕੰਮ ਕਰਦਾ ਸੀ। ਉਸ ਟਾਈਮ ਦੇ ਉੱਤੇ ਇਹਨਾਂ ਨੇ ਕਿਉਂ ਨਹੀਂ ਇਹ ਜਿਹੜਾ ਆ ਇਸ ਇਸ਼ੂ ਨੂੰ ਉਭਾਰਿਆ। ਹਰਜੋਤ ਸਿੰਘ ਜੀ, ਅ, ਜ਼ਰੂਰੀ ਨਹੀਂ ਹੁੰਦਾ ਵੀ ਉਸ ਟਾਈਮ ਦੇ ਉੱਤੇ ਜਦੋਂ ਇਨਵੈਸਟੀਗੇਟਿਵ ਜਰਨਲਿਜ਼ਮ ਕਰਦੇ ਆ, ਇਹ ਨਹੀਂ ਹੁੰਦਾ ਉਹ ਟਾਈਮ ਲੱਗ ਜਾਂਦਾ ਆ ਸਾਰੀਆਂ ਜਿਹੜੀਆਂ ਚੀਜ਼ਾਂ ਜਾਣਕਾਰੀਆਂ ਜਿਹੜੀਆਂ ਉਹ ਪ੍ਰਾਪਤ ਕਰਨ ਦੇ ਲਈ। ਵਾਸ਼ਿੰਗਟਨ ਪੋਸਟ ਲਿਖਦਾ ਵੀ 2 ਸਾਲ ਲੱਗੇ ਆ ਫੋਇਆ ਤੋਂ ਇਹਨਾਂ ਨੂੰ 4000 ਡਾਕੂਮੈਂਟ ਇਕੱਠੇ ਕਰਨ ਦੇ ਲਈ, ਸਰਕਾਰ ਦੇ ਹੀ ਨਹੀਂ ਸੀ ਰਹੀ। ਸੋ ਇਸ ਲਈ ਜਿਹੜਾ ਟਾਈਮ ਇਸ ਚੀਜ਼ ਦੇ ਵਿੱਚ ਜ਼ਰੂਰ ਲੱਗ ਜਾਂਦਾ ਆ। ਸਰਕਾਰ ਅਲਾਉ ਕਰਦੀ ਆ, ਕਾਂਗਰਸ ਪਰਮਿਟ ਕਰਦੀ ਆ ਵੀ ਜਿਹੜੇ ਰਿਟਾਇਰਡ ਟਰੂਪ ਆ ਉਹ ਫੋਰਨ ਗਵਰਨਮੈਂਟਸ ਦੇ ਵਿੱਚ ਰਿਜ਼ਰਵ ਦੇ ਤੌਰ ਦੇ ਉੱਤੇ ਕੰਮ ਕਰ ਸਕਦੇ ਆ, ਬਸ਼ਰਤੇ ਜਿਹੜੀ ਆਰਮਡ ਫੋਰਸ ਦੇ ਵਿੱਚ ਆ ਉਹਦੀ ਬ੍ਰਾਂਚ ਦਾ ਉਹਨਾਂ ਦੇ ਕੋਲ ਅਪਰੂਵਲ ਹੋਵੇ ਤੇ ਸਟੇਟ ਡਿਪਾਰਟਮੈਂਟ ਦਾ ਅਪਰੂਵਲ ਹੋਵੇ। ਯੂਐਸ ਸਰਕਾਰ ਮੁੱਢ ਤੋਂ ਹੀ ਇਹ ਜਿਹੜੀਆਂ ਹਾਇਰਿੰਗਸ ਬਾਹਰਲੇ ਮੁਲਕ ਵਾਲੇ ਕਰਦੇ ਨੇ ਫੌਜੀਆਂ ਦੀਆਂ, ਰਿਟਾਇਰਡ ਫੌਜੀਆਂ ਦੀਆਂ, ਉਸ ਨੂੰ ਗੁਪਤ ਰੱਖਣ ਦੇ ਹੱਕ ਦੇ ਵਿੱਚ ਜਿਹੜੀ ਉਹ ਰਹੀ ਆ, ਉਹ ਦੱਸਣਾ ਨਹੀਂ ਜਿਹੜੇ ਉਹ ਚਾਹੁੰਦੇ। ਪਰ ਇਹਨਾਂ ਨੂੰ 2 ਸਾਲ ਲੱਗੇ ਫੋਇਆ ਦੇ ਅਧੀਨ ਜਿਹੜੇ 4000 ਡਾਕੂਮੈਂਟਸ ਆ ਉਹ ਪ੍ਰਾਪਤ ਕਰਨ ਦੇ ਲਈ, ਜਿਨ੍ਹਾਂ ਵਿੱਚ 450 ਰਿਟਾਇਰਡ ਫੌਜੀ, ਸੋਲਜਰਸ, ਸੇਲਰਸ, ਏਅਰਮੈਨ ਤੇ ਮਰੀਨਸ ਜਿਹੜੇ ਕੰਮ ਕਰ ਰਹੇ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ। ਅਮਰੀਕਾ ਦੇ ਵਿੱਚ ਜਿਹੜਾ 4 ਸਟਾਰ ਜਨਰਲ ਆ ਉਹਦੀ ਬੇਸਿਕ ਪੇ $2 ਲੱਖ ਤੋਂ ਉੱਤੇ ਹੁੰਦੀ ਆ। ਤੇ ਉਧਰ ਜੇ ਤੁਸੀਂ ਦੇਖੋ ਵੀ ਕਿਸ ਹਿਸਾਬ ਦੇ ਨਾਲ ਕਹਿੰਦੇ ਵੀ ਕੰਪੈਰੀਜ਼ਨ ਕੀਤਾ ਜਾਵੇ, ਆਸਟ੍ਰੇਲੀਆ ਦੀ ਸਰਕਾਰ ਉਹਨਾਂ ਨੇ ਕੰਸਲਟਿੰਗ ਦੀਆਂ ਜਿਹੜੀਆਂ ਡੀਲਸ ਆ $10 ਮਿਲੀਅਨ ਤੱਕ ਦੀਆਂ ਦਿੱਤੀਆਂ ਹੋਈਆਂ ਆ ਅਮਰੀਕਾ ਦੇ ਯੂਐਸ ਸਾਬਕਾ ਜਿਹੜੇ ਸੀਨੀਅਰ ਨੇਵੀ ਅਫੀਸ਼ੀਅਲਸ ਆ ਉਹਨਾਂ ਨੂੰ। ਸੋ ਇੱਕ ਪਾਸੇ 2 ਲੱਖ, ਇੱਕ ਪਾਸੇ 10 ਮਿਲੀਅਨ, ਫਰਕ ਤਾਂ ਜਿਹੜਾ ਆ ਉਹ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਹੈਗਾ ਆ। ਸੋ 6 ਰਿਟਾਇਰਡ ਪੈਂਟਾਗਨ ਦੇ ਅਫੀਸ਼ੀਅਲ ਤੇ ਮਿਲਟਰੀ ਆਫੀਸਰਸ ਉਹਨਾਂ ਨੇ 23.6 ਮਿਲੀਅਨ ਦਾ ਕੰਟਰੈਕਟ ਕੀਤਾ ਸੀ ਕਤਰ ਦੇ ਨਾਲ। ਸੋ ਉਥੋਂ ਦੇ ਜਿਹੜੇ ਸ਼ੇਖ ਹੈਗੇ, ਉਥੋਂ ਦੀ ਜਿਹੜੀ ਕਿੰਗਡਮ ਆ ਉਹਨਾਂ ਦੇ ਨਾਲ ਹੁਣ ਤੁਸੀਂ ਦੇਖੋ ਵੀ ਇਸ ਹਿਸਾਬ ਦੇ ਨਾਲ ਆ। ਸੋ ਇਵੈਂਚੁਅਲੀ ਪੈਸੇ ਨੂੰ ਜਦੋਂ ਪੀਰ ਮੰਨ ਕੇ ਜਦੋਂ ਕਿਸੇ ਨੇ ਜਿਹੜਾ ਉਹ ਚੱਲਣਾ ਆ ਤਾਂ ਫਿਰ ਇਹੀ ਕੁਛ ਜਿਹੜਾ ਉੱਥੇ ਹੋਣਾ ਹੈ।